अंग्रेज सिंह सिद्धू ठीक है फ्रॉम सुल्तानपुर लोधी डिस्ट्रिक्ट कपूरथला पंजाब ईस्ट ये तो अल्लाह ताला ने आप ही करवा लिया जी। हाँ जी, जे ਅਸੀਂ ਆਪ ਆਖੀਏ ਉਹ ਗਲਤ ਨਹੀਂ ਬਣਦੀ। ਹਾਂਜੀ, ਜੇ ਉਹਦੀ ਮਿਹਰ ਵੀ ਚਾਹੀਦੀ ਹੈ ਫੇਰ ਹੀ ਗੱਲ, ਕੱਲਾ ਪੈਸਾ ਨਹੀਂ ਸਭ ਕੁਝ ਹੁੰਦਾ, ਉਹਦੀ ਰਹਿਮਤ ਨਾਲ ਹੀ ਗੱਲ ਬਣਦੀ ਹੈ ਜੀ। ਕਿਲਾ ਰਾਏ ਸੁਲਤਾਨਪੁਰ ਲੋਧੀ, ਕਿਲਾ ਸਰਾਏ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਸ਼ਾਹੀ ਮਸਜਿਦ ਸੀ ਜਿੱਥੇ ਮਹਾਰਾਜ ਨੇ ਨਮਾਜ਼ ਦੇ ਸ਼ਾਮਲ ਹੋਏ ਸੀਗੇ, ਪਤਾ ਲੱਗੇ ਕਿ ਹਾਂ ਇਹ ਉਹ ਮਸਜਿਦ ਸੀ। ਤੇ ਇਹਦੀ ਹਾਲਤ ਇੰਨੀ ਹੁਣ ਜਿੰਨਾ ਖੰਡਰ ਹੀ ਬਣ ਗਈ ਸੀਗੀ। ਹੁਣ ਸਾਰੀਆਂ ਦਾ ਤਾਂ ਆਪਾਂ ਨਹੀਂ ਕਰ ਸਕਦੇ, ਤੇ ਇਹਦਾ ਜ਼ਰੂਰ ਕੀਤਾ ਸੀ ਵੀ ਇਹਨੂੰ ਉਹਦੇ ਨਾਲ ਹੋਰ ਕੰਮ ਬਣਿਆ ਜੀ। ਪਤਾ ਨਹੀਂ ਕੀ ਰੱਬ ਦੇ ਘਰ ਨੂੰ ਸਵਾਰਿਆ, ਹੁਣ ਕਿਲੇ ਦਾ ਠੇਕਾ ਹੀ ਬਣ ਗਿਆ ਸਾਰੇ ਦਾ ਸਰਕਾਰ ਦਾ, ਤੇ ਉਹ ਰੈਨੋਵੇਟ ਸਾਰਾ ਕਿਲਾ ਹੀ ਹੋਣ ਲੱਗਾ। ਤੁਸੀਂ ਬੜਾ ਵੱਡਾ ਕੰਮ ਕੀਤਾ ਔਰ ਇਹ ਯਕੀਨਨ ਇਹ ਐਸਾ ਕੰਮ ਆ ਕਿ ਜਿਹਦੇ ਤੇ ਮੇਰਾ ਤੇ ਦਿਲ ਕਰਦਾ ਕਿ ਸਰਦਾਰ ਜੀ ਨੂੰ ਇੱਕ ਵਾਰੀ ਤਾਂ ਸਲੂਟ ਕਰਾਂ। ਬੇਲੀਓ ਮੀਆਂ ਆਸਫ ਅਲੀ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆ, ਤੇ ਇਸ ਟਾਈਮ ਮੈਂ ਲੋਕਾਂ ਦੇ ਨਾਲ ਉੱਦਾਂ ਗੱਲਾਂ ਕਰਨ ਨਹੀਂ ਆਇਆ, ਉਹਨਾਂ ਦੇ ਤਾਸੁਰਾਤ ਜਾਣਨ ਨਹੀਂ ਲੱਗਾ। ਇਸ ਟਾਈਮ ਮੈਂ ਇੱਕ ਬੜੀ ਅਹਿਮ ਗੱਲ ਆ, ਜਿਹੜੀ ਇੱਕ ਅਹਿਮ ਡਿਵੈਲਪਮੈਂਟ ਜਿਹੜੀ ਚੜ੍ਹਦੇ ਪੰਜਾਬ 'ਚ ਹੋਈ ਆ, ਉਹਦੇ ਬਾਰੇ 'ਚ ਗੱਲ ਕਰਨ ਲੱਗਾ ਤੇ ਉਹ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਾ। ਤੇ ਮੇਰੇ ਨਾਲ ਜਿਹੜੇ ਮੌਜੂਦ ਆ, ਅੰਗਰੇਜ਼ ਸਿੰਘ ਉਹਨਾਂ ਦਾ ਨਾਮ ਆ, ਅੰਗਰੇਜ਼ ਸਿੰਘ ਸਿੱਧੂ, ਉਹਨਾਂ ਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਕੋਲੋਂ ਜਾਣਦੇ ਆ। ਹਾਂਜੀ, ਕੀ ਹਾਲ ਚਾਲ ਆ ਵੀਰ ਜੀ? ਬਹੁਤ ਵਧੀਆ ਜੀ। ਅੱਛਾ, ਪਹਿਲੇ ਤੇ ਆਪਣਾ ਸਾਰਾ ਨਾਂ ਤੇ ਆਪਣਾ ਜਿਹੜਾ ਇਲਾਕਾ ਵਾ ਉਹ ਸਾਰਾ ਦੱਸੋ। ਅੰਗਰੇਜ਼ ਸਿੰਘ ਸਿੱਧੂ ਠੀਕ ਹੈ ਫਰੋਮ ਸੁਲਤਾਨਪੁਰ ਲੋਧੀ डिस्ट्रिक्ट कपूरथला पंजाब ईस्ट। हाँ जी, ਤੇ ਤੁਸੀਂ ਇੱਕ ਬੜਾ ਵੱਡਾ ਕੰਮ ਕਰਕੇ ਆਏ ਹੋ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਇਹ ਤੇ ਅੱਲਾਹ ਤਾਲਾ ਨੇ ਆਪ ਹੀ ਕਰਵਾ ਲਿਆ ਜੀ। ਹਾਂਜੀ, ਜੇ ਅਸੀਂ ਆਪ ਆਖੀਏ ਉਹ ਗਲਤ ਨਹੀਂ ਬਣਦੀ। ਹਾਂਜੀ, ਜੇ ਉਹਦੀ ਮਿਹਰ ਵੀ ਚਾਹੀਦੀ ਹੈ ਫੇਰ ਹੀ ਗੱਲ, ਕੱਲਾ ਪੈਸਾ ਨਹੀਂ ਸਭ ਕੁਝ ਹੁੰਦਾ, ਉਹਦੀ ਰਹਿਮਤ ਨਾਲ ਹੀ ਗੱਲ ਬਣਦੀ ਹੈ ਜੀ। ਹਾਂਜੀ ਹਾਂਜੀ। ਕੀਤਾ ਕੀ ਹੈ ਤੁਸੀਂ ਇਹ ਤਾਂ ਦੱਸੋ ਜ਼ਰਾ। ਮੈਨੂੰ ਤਾਂ ਤੁਸੀਂ ਦੱਸ ਹੀ ਦਿੱਤਾ, ਪਰ ਪਹਿਲੇ ਸਾਡੇ ਸੁਣਨ ਵਾਲਿਆਂ ਨੂੰ ਵੀ ਦੱਸੋ। ਜਿਹੜੀ ਨੇ ਕਿਲਾ ਰਾਏ ਸੁਲਤਾਨਪੁਰ ਲੋਧੀ, ਕਿਲਾ ਸਰਾਏ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਸ਼ਾਹੀ ਮਸਜਿਦ ਸੀ ਜਿੱਥੇ ਮਹਾਰਾਜ ਨੇ ਨਮਾਜ਼ ਦੇ ਸ਼ਾਮਲ ਹੋਏ ਸੀਗੇ। ਹਾਂਜੀ, ਉਹ ਮਹਾਰਾਜ ਕਿਹੜੇ? ਗੁਰੂ ਨਾਨਕ ਦੇਵ ਜੀ ਜਿਹਨੂੰ ਇਨਵਾਈਟ ਕੀਤਾ ਸੀ ਨਾ ਰਾਏ ਨਵਾਬ ਦੌਲਤ ਖਾਨ ਨੇ ਵੀ ਮਹਾਰਾਜ ਸਾਡੇ ਤੁਸੀਂ ਸਾਰੇ ਧਰਮਾਂ ਦਾ ਇੱਕੋ ਸਤਿਕਾਰ ਕਰਦੇ ਜੋ ਤੇ ਆ ਕੇ ਨਮਾਜ਼ ਵੀ ਅਦਾ ਕਰੋ। ਉਦੋਂ ਮਹਾਰਾਜ ਸ਼ਾਮਲ ਹੋਏ ਸੀ ਉਸ ਨਮਾਜ਼ ਦੇ ਵਿੱਚ। ਇਹ ਉਹ ਮਸਜਿਦ ਸੀ, ਤੇ ਇਹਦੀ ਹਾਲਤ ਇੰਨੀ ਹੁਣ ਜਿੰਨਾ ਖੰਡਰ ਹੀ ਬਣ ਗਈ ਸੀਗੀ। ਹਾਂਜੀ, ਉਹਨੂੰ ਵੇਖ ਕੇ ਬੜਾ ਦੁੱਖ ਹੁੰਦਾ ਸੀ ਵੀ ਐਡੇ ਵੱਡੇ ਪੈਗੰਬਰ ਦੇ ਚਰਨ ਪਏ ਹੋਣ, ਇਹਦੀ ਇਹ ਹਾਲਤ ਹੋਵੇ। ਉਹ ਡਿੱਗਣ ਦੇ ਕਿਨਾਰੇ ਸੀ, ਹੋਰ ਇੱਕ ਅੱਧੀ ਛਮਾਈ ਬਰਸਾਤ ਪੈ ਜਾਂਦੀ ਤੇ ਉਹ ਢਹਿ ਢੇਰੀ ਹੋਣੀ ਸੀ। ਹਾਂਜੀ, ਉਹਨੂੰ ਵੇਖ ਕੇ ਫਿਰ ਬਣਾਉਣ ਦਾ ਮਹਾਰਾਜ ਨੇ ਬਲ ਬਖਸ਼ਿਆ ਜੀ। ਹਾਂਜੀ, ਇੱਦਾਂ ਹਾਂਜੀ। ਤੇ ਉਹਨੂੰ ਫਿਰ ਤੁਸੀਂ ਕਿੱਦਾਂ ਸਾਰਾ ਉਹਦੀ ਮੁਰੰਮਤ ਕੀਤੀ, ਕਿੱਦਾਂ ਉਹਦੀ ਰੀਕਨਸਟਰਕਸ਼ਨ ਕੀਤੀ? ਜਿੰਨਾ ਪੁਰਾਣਾ ਸੀਗਾ ਚੂਨਾ ਉਹ ਸਾਰਾ ਮਿੱਟੀ ਬਣ ਚੁੱਕਾ ਸੀਗਾ, ਉਹਨੂੰ ਵਿੱਚੋਂ ਖਰੋਚ ਕੇ ਇਹ ਸਾਰੀਆਂ ਦਰਜਾਂ ਖਾਲੀ ਕਰਕੇ ਤਾਂ ਕਿ ਉਹਦੇ ਵਿੱਚ ਉਹ ਇੱਟਾਂ ਜਿਹੜੀਆਂ ਉਹ ਪਕੜ ਸਕਣ ਉਹਨੂੰ ਸੀਮੈਂਟ ਨੂੰ। ਤੇ ਇਸ ਤਰ੍ਹਾਂ ਕੀਤਾ ਜੀ ਉਹਨੂੰ। ਪਹਿਲਾਂ ਕੱਚਾ ਕਰਕੇ ਉਹਨੂੰ ਪਲਸਤਰ ਯੋਗ ਬਣਾਇਆ। ਇਕੱਲਾ ਇੱਕੇ ਨਾਲ ਪਲਸਤਰ ਨਹੀਂ ਹੋ ਸਕਦਾ, ਬੜਾ ਉਹਦੇ ਕਰਨਾ ਪਿਆ। ਫਿਰ ਉਹਦੇ ਬਨੇਰੇ ਖਲੋਣੇ ਨਹੀਂ ਸੀ, ਉਹ 'ਤੇ ਬੀਮ ਭਰੇ, ਉੱਦਾਂ ਬਨੇਰਾ ਨਹੀਂ ਬਣਨਾ ਉਹ। ਹਾਂਜੀ, ਫਿਰ ਇੱਕ ਗੁੰਮਟ ਡਿੱਗ ਪਿਆ ਸੀ ਉਹੀ, ਉਹਨੂੰ ਦੁਬਾਰਾ ਤਿਆਰ ਕਰਵਾਇਆ। ਬਿਲਕੁਲ ਹਾਂਜੀ, ਇਸ ਤਰ੍ਹਾਂ ਹੋਰ ਉਹ ਛੇੜਖਾਨੀ ਕੋਈ ਨਹੀਂ, ਬਿਲਕੁਲ ਸੇਮ ਹੀ ਰਹੀ, ਪਰ ਉਹਦੀ ਮਜ਼ਬੂਤੀ ਕਰ ਦਿੱਤੀ ਪੂਰੀ ਦੀ ਪੂਰੀ। ਹਾਂਜੀ 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 ਹਾਂਜੀ। ਤੇ ਉਹ ਬੰਦ ਪਈ ਸੀ ਪਹਿਲੇ? ਬਿਲਕੁਲ ਬੰਦ ਸੀ, ਬੰਦ ਨਹੀਂ। ਉੱਦਾਂ ਆਉਂਦੇ ਸੀਗੇ ਮੁਸਲਮਾਨ ਭਾਈਚਾਰੇ ਵਾਲੇ ਨੇ, 2-4 ਬੰਦੇ ਨਮਾਜ਼ ਪੜ੍ਹਦੇ ਸੀ ਉੱਥੇ। ਹਾਂਜੀ, ਉੱਦਾਂ ਜਿਹੜੀ ਹਾਲਤ ਬੜੀ ਜਿਹੜੀ ਸੀ ਉਹ ਮਾੜੀ ਸੀ। ਹਾਂਜੀ, ਉਹਨੂੰ ਬਿਲਕੁਲ A ਕਲਾਸ ਬਣਾ ਦਿੱਤਾ ਜੀ। ਅੱਛਾ, ਯਾਨੀ ਇਹਦਾ ਮਤਲਬ ਆ ਕਿ 550 ਸਾਲ ਤੇ ਬਾਬਾ ਜੀ ਨੂੰ ਹੋ ਗਏ। ਉਹ ਉਸ ਤੋਂ ਕਿਤੇ ਕੁਛ ਸਾਲ ਪਹਿਲਾਂ ਹੋਊਗੀ, 150-60 ਸਾਲ ਪਹਿਲਾਂ ਹੀ ਹੋਊਗੀ। ਇੰਨਾ ਕੁ ਸੀ, 600 ਸਾਲ ਪੁਰਾਣੀ ਸੀਗੀ। ਹਾਂਜੀ, ਤੇ ਉੱਥੇ ਮੁਸਲਮਾਨ ਰਹਿੰਦੇ ਵੀ ਆ ਕੋਈ? ਨਹੀਂ, ਮੁਸਲਮਾਨ ਉੱਦਾਂ ਨਹੀਂ ਰਹਿੰਦੇ, ਕੰਮ ਵਾਸਤੇ ਸੁਲਤਾਨਪੁਰ ਆਉਂਦੇ ਨੇ, ਉੱਥੇ ਕੰਮ ਵਾਸਤੇ ਰਹਿੰਦੇ ਨੇ, ਉੱਦਾਂ ਨਹੀਂ ਪੱਕੀ ਰਿਹਾਇਸ਼ ਨਹੀਂ ਹੈ ਜੀ। ਹਾਂਜੀ, ਯਾਨੀ ਉੱਥੇ ਕੋਈ ਮੁਸਲਮ ਹੈ ਨਹੀਂ ਸੀਗਾ, ਤੁਸੀਂ ਉਹਦੇ ਬਾਵਜੂਦ ਉਸ ਮਸਜਿਦ ਨੂੰ ਸੰਵਾਰਿਆ, ਉਹਦੀ ਰੀਹੈਬਲੀਟੇਸ਼ਨ ਕੀਤੀ, ਉਹਦੀ ਮੁਰੰਮਤ ਕੀਤੀ। ਇਹ ਐਡਾ ਵੱਡਾ ਕੰਮ ਆ ਕਿ ਜਿਹਨੂੰ ਜਿੰਨਾ ਸਲਾਹਿਆ ਜਾਵੇ ਉਹ ਘੱਟ ਆ, ਕਿਉਂਕਿ ਇਹ ਸਲਾਹੁਣਯੋਗ ਕੰਮ ਆ ਜਿਹੜੇ ਹੋਣੇ ਚਾਹੀਦੇ ਆ, ਕਿਉਂਕਿ ਉੱਧਰ ਬਹੁਤ ਸਾਰੀਆਂ ਮਸਜਿਦਾਂ ਮਸੀਤਾਂ ਉੱਥੇ ਰਹਿ ਗਈਆਂ। ਬਹੁਤ ਉਹਨੇ ਹਾਲਤ ਮਾੜੀ ਹੈ। ਜਦੋਂ ਵੇਖੀ ਦਾ ਹੈ ਤੇ ਪਰਮੇਸ਼ਰ ਦਾ ਘਰ, ਰੱਬ ਦਾ ਘਰ ਹੀ ਹੈ ਜੀ। ਇਹ ਕਿਸੇ ਟਾਈਮ ਤੇ ਉੱਥੇ ਅੱਲਾਹ ਤਾਲਾ ਦੀ ਇਬਾਦਤ ਹੁੰਦੀ ਸੀ ਤੇ ਸਤਿਕਾਰਯੋਗ ਨੇ, ਪਰ ਕੀ ਕਰੀਏ ਹੁਣ ਸਾਰੀਆਂ ਦਾ ਤਾਂ ਆਪਾਂ ਨਹੀਂ ਕਰ ਸਕਦੇ। ਤੇ ਇਹਦਾ ਜ਼ਰੂਰ ਕੀਤਾ ਸੀ ਵੀ ਇਹਨੂੰ ਉਹਦੇ ਨਾਲ ਹੋਰ ਕੰਮ ਬਣਿਆ ਜੀ। ਪਤਾ ਨਹੀਂ ਕੀ ਰੱਬ ਦੇ ਘਰ ਨੂੰ ਸਵਾਰਿਆ, ਹੁਣ ਕਿਲੇ ਦਾ ਠੇਕਾ ਹੀ ਬਣ ਗਿਆ ਸਾਰੇ ਦਾ ਸਰਕਾਰ ਦਾ, ਤੇ ਉਹ ਰੈਨੋਵੇਟ ਸਾਰਾ ਕਿਲਾ ਹੀ ਹੋਣ ਲੱਗਾ। ਹਾਂਜੀ ਹਾਂਜੀ, ਉਹ ਜਿਹੜਾ ਪੁਲਿਸ ਸਟੇਸ਼ਨ ਆ ਉਹ ਵਿੱਚੋਂ ਨਿਕਲ ਚੱਲਿਆ ਵਾ, ਉਹਨੂੰ ਵਿੱਚੋਂ ਬਾਹਰ ਕੱਢ ਦੇਣਾ। ਇਹਦੇ ਨਾਲ ਫੇਰ ਵੀ ਚਮਕੂਗੀ। ਇਹਦੀ ਬਹੁਤ ਲੁੱਕ ਬਹੁਤ ਸੋਹਣੀ ਬਣੀ ਆ। ਇਹ ਤਾਂ ਹੁਣ ਵੀ ਆ ਬਿਨਾਂ ਹੀ ਲਾਈਟ ਤੋਂ ਚਮਕਦੀ ਆ। ਹਾਂਜੀ, ਇੱਦਾਂ ਬਹੁਤ ਖੂਬਸੂਰਤ ਬਣਾਈ ਜੀ ਆਪਣੇ ਲਾ ਕੇ। ਹਾਂਜੀ, ਇਹ ਤੁਸੀਂ ਬੜਾ ਵੱਡਾ ਕੰਮ ਕੀਤਾ ਔਰ ਇਹ ਯਕੀਨਨ ਇਹ ਐਸਾ ਕੰਮ ਆ ਕਿ ਜਿਹਦੇ ਤੇ ਮੇਰਾ ਤੇ ਦਿਲ ਕਰਦਾ ਕਿ ਸਰਦਾਰ ਜੀ ਨੂੰ ਇੱਕ ਵਾਰੀ ਤਾਂ ਸਲੂਟ ਕਰਾਂ।
ਕਿ ਸਰਦਾਰ ਜੀ ਤੁਸੀਂ ਵੱਡਾ ਕੰਮ ਕੀਤਾ। ਅਸੀਂ ਦਿਲੋਂ ਬਜਾਨੋਂ ਤੁਹਾਨੂੰ ਸਲਾਹੁੰਦੇ ਹਾਂ ਇਸ ਗੱਲ ਤੋਂ ਕਿ ਤੁਸੀਂ ਇਹ ਕੰਮ ਯਕੀਨਨ ਕਰੋ ਤੇ ਇਦਾਂ ਦੇ ਕੰਮ ਆ ਜਿਹੜੇ ਆਇੰਦਾ ਹੁੰਦੇ ਰਹਿਣੇ ਚਾਹੀਦੇ ਆ। ਅਸੀਂ ਵੀ ਇੱਧਰ ਬੜੀ ਕੋਸ਼ਿਸ਼ ਕਰਦੇ ਹਾਂ ਉੱਦਾਂ ਕਿ ਜਿਹੜੇ ਗੁਰਦੁਆਰੇ ਜਿਹੜੇ ਮਾੜੀ ਹਾਲਤ ਦੇ ਵਿੱਚ ਆ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ, ਸਾਂਭ ਸੰਭਾਲ ਕੀਤੀ ਜਾਵੇ ਤੇ ਇਹ ਇੱਦਾਂ ਹੀ ਆ। ਉਧਰ ਵੀ ਤੁਸੀਂ ਕੰਮ ਕਰਦੇ ਰਹੋਗੇ, ਇੱਧਰ ਅਸੀਂ ਕਰਦੇ ਰਵਾਂਗੇ। ਆਏ ਸੀਗੇ ਪ੍ਰਧਾਨ ਜੀ, ਪੰਜਾਬ ਮੁਸਲਿਮ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਨੇ ਪੰਜਾਬ ਦੇ, ਅਬਦੁਲ ਸ਼ਕੂਰ ਜੀ ਮਲੇਰਕੋਟਲੇ ਵਾਲੇ, ਉਹਨਾਂ ਨੇ ਬਹੁਤ ਸਲਾਹਿਆ ਸੀਗਾ। ਤੇ ਫਿਰ ਵਕਫ ਬੋਰਡ ਵਾਲੇ ਚੰਡੀਗੜ੍ਹ ਵਾਲੇ ਉਹ ਵੀ ਕਹਿੰਦੇ ਸਾਡੇ ਕੋਲ ਲਫ਼ਜ਼ ਨਹੀਂ ਹੈ, ਕਿੱਦਾਂ ਤੁਹਾਡਾ ਧੰਨਵਾਦ ਕਰੀਏ। ਮੈਂ ਕਿਹਾ ਧੰਨਵਾਦ ਤਾਂ ਅਸੀਂ ਕਰਦੇ ਹਾਂ, ਸਾਨੂੰ ਇਹ ਨੇਕ ਕੰਮ ਕਰਨ ਦਾ ਮਾਰੇ ਬਲ ਬਖਸ਼ਿਆ। ਨਹੀਂ ਤੇ ਬੰਦਾ ਘਰ ਦੇ ਕੰਮਾਂ ਵਾਸਤੇ ਸੋਚਦਾ, ਇਹੋ ਜਿਹੇ ਕੰਮ ਵਾਸਤੇ ਕੌਣ ਸੋਚਦਾ। ਗੱਲਾਂ ਤਾਂ ਹਰ ਕੋਈ ਕਰ ਸਕਦਾ, ਪਰ ਪੈਸਾ ਲਾਉਣਾ ਥੋੜ੍ਹਾ ਜਿਹਾ ਔਖਾ। ਮਹਾਰਾਜ ਜੀ ਇਹ ਤੁਹਾਡਾ ਕੰਮ ਯਾਦ ਰਹੇਗਾ ਸਾਨੂੰ ਵੀ ਤੇ ਪੂਰੀ ਬਾਕੀ ਦੁਨੀਆ ਨੂੰ ਵੀ। ਅੱਛਾ ਇਹ ਮਸਜਿਦ ਆ ਜੀ, ਵਾਹ ਜੀ ਵਾਹ। ਇਹ ਬਲਕਿ ਆ ਦੇਖੋ ਜੀ, ਆ ਤੁਸੀਂ ਇਹਨੂੰ ਮਸਜਿਦ ਨੂੰ ਵੀ ਨੇੜੇ ਕਰਕੇ ਦਿਖਾਓ ਤਾਂ ਕਿ ਇਹ ਮਸਜਿਦ ਜਿਹੜੀ ਆ ਇਹਨੂੰ ਪਤਾ ਲੱਗੇ ਕਿ ਵਾਹ ਬੜਾ ਜੀ ਕਮਾਲ ਕੀਤਾ ਤੁਸੀਂ। ਇਹ ਸੰਤ ਬੜਾ ਜ਼ੋਰ ਲਾਉਂਦੇ ਲੈਣ ਵਾਸਤੇ, ਇਹਦੀ ਕਾਰ ਸੇਵਾ ਸਾਨੂੰ ਮਿਲ ਜਵੇ। ਤੇ ਉਹ ਫਿਰ ਐਮਐਲਏ ਸਾਹਿਬ ਸਾਡੇ ਘਰ ਦੇ ਬੰਦੇ ਸੀ ਨਾ, ਮੈਂ ਕਿਹਾ ਸਾਹ ਸੂਦ ਨਾ ਵਿੱਚ ਕੋ ਵੜਿਆ ਫਿਰ ਅਸੀਂ ਕਰਦੀ ਵਿੱਚ ਆਪਣੀ ਲੱਤ ਲਾਈ ਜਾਣ। ਕਹਿੰਦੇ ਸਾਧ ਨਹੀਂ ਆਉਂਦਾ ਕੋਈ, ਉਹਨਾਂ ਕਰਨਾ ਹੁੰਦਾ ਨਾ ਫਿਰ ਨੰਬਰ ਦੇ ਕੇ ਤੇ ਮਾਇਆ ਕਰਨੀ, ਸਫਲ ਕਰ ਲਓ ਮਾਇਆ। ਹਾਂਜੀ ਸਾਡੇ ਕੋਲ ਕੰਮ ਨਹੀਂ ਸੀ, ਸਾਡੇ ਕੋਲ ਪਰਮੇਸ਼ਰ ਨੇ ਆਪ ਕਰਾਇਆ ਜੋ ਕਰਾਇਆ। ਯਾਦ ਰਹੇ। ਥੈਂਕ ਯੂ।